ਕੌਮੀ ਇਨਸਾਫ ਮੋਰਚਾ ਲੱਗਾ ਹੋਇਆ ਹੈ ਤੇ ਇੱਥੇ ਤੇ ਸਗੋਂ ਮੋਰਚੇ ਦਾ ਪ੍ਰੈਸ਼ਰ ਹੋਣਾ ਚਾਹੀਦਾ ਕਿ ਬੰਦੀ ਸਿੰਘਾਂ ਦੀ ਰਿਹਾਈ ਜਾਂ ਪੈਰੋਲ ਹੋਣੀ ਚਾਹੀਦੀ ਹੈ। ਪਰ ਦੂਜੇ ਪਾਸੇ ਜਿਨ੍ਹਾਂ ਦੀ ਕੁਝ ਸਮਾਂ ਪਹਿਲਾਂ ਰਿਹਾਈ ਹੁੰਦੀ ਹੈ ਅੱਜ ਉਹ ਜੇਲ੍ਹ ਦੇ ਵਿੱਚ ਦੁਬਾਰ ਤੋਂ ਚਲੇ ਗਏ ਨੇ, ਕੀ ਕਾਰਨ ਮੰਨਦੇ ਹੋ ਜੀ ਇਹਦਾ? ਜਦੋਂ ਭਾਈ ਗੁਰਮੀਤ ਸਿੰਘ ਦਾ ਕੇਸ ਟੇਕ ਅਪ ਹੁੰਦਾ ਜਾਂ ਸ਼ਮਸ਼ੇਰ ਸਿੰਘ ਦਾ, ਉਦੋਂ ਇੱਕ ਅਥਾਰਟੀ ਆ ਨੈਲਸਾ, ਨੈਸ਼ਨਲ ਲੀਗਲ ਸਰਵਿਸ ਅਥਾਰਟੀ, ਉਹਦੀ ਇੱਕ ਗਾਈਡਲਾਈਨ ਆ ਗਈ ਹੈ ਕਿ ਜਦੋਂ ਪ੍ਰੀ ਮੈਚੁਰ ਰਿਲੀਜ਼ ਕੇਸ ਤੁਸੀਂ ਡਿਸਾਈਡ ਕਰਨਾ ਹੈ ਸਟੇਟ ਗਵਰਨਮੈਂਟ ਨੇ ਸਟੇਟ ਪਾਲਿਸੀ ਦੇ ਤਹਿਤ, ਉਹਨੇ ਟ੍ਰਾਇਲ ਕੋਰਟ ਦੀ ਓਪੀਨੀਅਨ ਲੈਣੀ ਹੈ ਜੀ। ਇਸ ਕੇਸ 'ਚ ਕਮਾਲ ਦੀ ਗੱਲ ਹੋਈ ਕਿ ਜਿਹੜੇ ਜੱਜ ਸਾਹਿਬ ਨੇ ਓਪੀਨੀਅਨ ਦਿੱਤਾ, ਨਾ ਤੇ ਉਹਨਾਂ ਕੋਲ ਇਹ ਕੇਸ ਫਾਈਲ ਹੈਗਾ ਬੇਅੰਤ ਸਿੰਘ ਮਰਡਰ ਕੇਸ ਦਾ, ਤੇ ਨਾ ਉਹਨਾਂ ਕੋਲ ਜਜਮੈਂਟ ਹੈਗਾ। ਉਹਨਾਂ ਨੇ ਇਮੈਜੀਨੇਟਰੀ ਇੱਕ ਸਟੇਟ ਜਿਹੜਾ ਓਪੀਨੀਅਨ ਦਿੱਤਾ ਕਿ ਇਹ ਜਿੱਦਾਂ ਦਾ ਕੇਸ ਹੈਗਾ, ਸੀਬੀਆਈ ਦੀ ਓਪੀਨੀਅਨ ਮੰਗੀ ਗਈ ਹੈ ਤੇ ਸੀਬੀਆਈ ਨੇ ਕਿਹਾ ਕਿ ਬੜੇ ਈਵਲ ਮਾਈਂਡ ਦੇ ਲੋਕ ਨੇ, ਇਹਨਾਂ ਨੂੰ ਇਹ ਨਹੀਂ ਦੇਣਾ ਚਾਹੀਦਾ, ਪ੍ਰੀ ਮੈਚੁਰ ਦਾ ਰਿਲੀਜ਼ ਦਾ ਬੈਨੀਫਿਟ ਨਹੀਂ ਦੇਣਾ ਚਾਹੀਦਾ, ਇਸ ਕਰਕੇ ਇਹਨਾਂ ਨੂੰ ਡਿਕਲਾਈਨ ਕਰ। ਬਾਕੀ ਸਾਰੀ ਏਜੰਸੀਜ਼ ਦੀ ਰਿਪੋਰਟ ਓਕੇ ਆ, ਸਿਰਫ ਜੱਜ ਦੀ ਓਪੀਨੀਅਨ ਗਵਰਨਰ ਸਾਹਿਬ ਕੋਲ ਜਾ ਕੇ ਉਹਨਾਂ ਨੂੰ ਡਿਕਲਾਈਨ ਕਰਤੀ। ਬਾਹਰ ਰਹਿੰਦਿਆਂ ਅਸੀਂ ਸੈਕਿੰਡ ਐਪਲੀਕੇਸ਼ਨ ਫਾਈਲ ਕੀਤੀ। ਅਨਫੋਰਚੂਨੇਟਲੀ ਸੈਕਿੰਡ ਐਪਲੀਕੇਸ਼ਨ ਦੇ ਵਿੱਚ ਵੀ ਉਸ ਜੱਜ ਦਾ ਉਹੋ ਹੀ ਜਵਾਬ ਆਉਂਦਾ ਹੈ ਤੇ ਉਹ ਫਿਰ ਡਿਕਲਾਈਨ ਕਰ। ਇਹ ਗੱਲ ਆਈ ਹੈ ਕਿ ਉਹਨਾਂ ਦੀ ਜਿਹੜੀ ਐਪਲੀਕੇਸ਼ਨ ਦੀ ਡਿਨਾਇਲ ਆ ਜਾਂ ਡਿਕਲਾਈਨ ਆ, ਉਹ ਇੱਕ ਜੱਜ ਦੀ ਓਪੀਨੀਅਨ ਤੇ। ਇਹਦੇ ਵਿੱਚ ਸਾਡਾ ਬੜਾ ਲਿਮਿਟਡ ਰੋਲ ਆ ਕਿ ਅਸੀਂ ਇੱਕ ਐਪਲੀਕੇਸ਼ਨ ਫਾਈਲ ਕਰਨਾ ਤੇ ਉਹਨੂੰ ਪਰਸਿਊ ਕਰਨਾ। ਓਪੀਨੀਅਨ ਜਾਂ ਰਿਪੋਰਟਸ ਜਿਹੜੀਆਂ ਨੇ ਉਹ ਸਰਕਾਰ ਨੇ ਜਾਂ ਐਡਮਿਨਿਸਟ੍ਰੇਟਰ ਨੇ ਡਿਸਾਈਡ ਕਰਨੀਆਂ। ਉਹਦੇ ਵਿੱਚ ਹੁਣ ਮੈਂ ਦੋਸ਼ੀ ਹਾਂ ਕਿ ਐਡਮਿਨਿਸਟ੍ਰੇਟਰ ਦੋਸ਼ੀ ਹੈ ਕਿ ਸਰਕਾਰ ਦੋਸ਼ੀ ਹੈ, ਤੁਸੀਂ ਆਪ ਸਿਆਣੋ। ਜਿਹੜੇ ਸੱਜਣ ਇਸ ਗੱਲ ਨੂੰ ਪ੍ਰਵੋਕ ਕਰ ਰਹੇ ਨੇ, ਖਾਸ ਕਰਕੇ ਉਹ ਸੱਜਣ ਜਿਹੜੇ ਆਪਣੇ ਆਪ ਨੂੰ ਕਹਿੰਦੇ ਅਸੀਂ ਸਭ ਤੋਂ ਵੱਡੇ ਪੰਥਕ ਹੈਗੇ ਆ ਜਾਂ ਅਸੀਂ ਬੰਦੀ ਸਿੰਘਾਂ ਦੇ ਸਭ ਤੋਂ ਵੱਡੇ ਨਿਆਈ ਹੈਗੇ ਆ, ਉਹ ਸਰਕਾਰ ਨੂੰ ਇਸ ਕੇਸ 'ਚ ਬਰੀ ਕਰ ਰਹੇ ਨੇ ਤੇ ਆਪਣੇ ਬੰਦੇ ਜਿਹੜੇ ਅਸੀਂ ਪਿਛਲੇ ਲੰਬੇ ਸਮੇਂ ਤੋਂ ਇਹ ਸੇਵਾ ਕਰ ਰਹੇ ਆ, ਉਹਨਾਂ ਨੂੰ ਇਸ ਕਟਕੈਰੀ 'ਚ ਖੜਾ ਕਰ ਰਹੇ ਨੇ ਔਰ ਜਾਣ ਕੇ ਕਰ ਰਹੇ ਨੇ ਕਿ ਇਹ ਮੋਰਚੇ ਤੋਂ ਪਿੱਛੇ ਹਟਣ। ਕੋਈ ਵੀ ਵਕੀਲ, ਮਾੜੇ ਤੋਂ ਮਾੜਾ ਵਕੀਲ ਵੀ ਹੋਵੇ, ਉਹ ਕਦੀ ਨਹੀਂ ਚਾਹੁੰਦਾ ਕਿ ਉਹਦਾ ਕਲਾਇੰਟ ਜੇਲ੍ਹ 'ਚ ਜਾਵੇ। ਕੁਝ ਸ਼ਰਾਰਤੀ ਅਨਸਰ ਨੇ ਜਿਹੜਾ ਇਹ ਸੋਚਦੇ ਨੇ ਕਿ ਅਸੀਂ ਇਹ ਵਕੀਲਾਂ ਨੂੰ ਪਰੇਸ਼ਾਨ ਕਰੀਏ ਮੈਂਟਲੀ ਤੌਰ ਤੇ। ਹੁਣ ਇੱਕ ਬੰਨੇ ਤੇ ਮੈਂ ਸੇਵਾ ਕਰ ਰਿਹਾ ਕਿ ਮੈਂ ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ ਦੀ, ਲਖਵਿੰਦਰ ਸਿੰਘ ਦੀ, ਪਰਮਜੀਤ ਸਿੰਘ ਭਿਓਰਾ ਦੀ ਬਾਹਰ ਲਿਆਉਣ 'ਚ ਮਦਦ ਕਰਨੀ ਹੈ ਤੇ ਮੇਰੇ ਤੇ ਐਲੀਗੇਸ਼ਨ ਇਹ ਆ ਰਿਹਾ ਕਿ ਮੈਂ ਉਹਨਾਂ ਨੂੰ ਚੰਗੀ ਕਾਰਗੁਜ਼ਾਰੀ ਕਰਕੇ ਅੰਦਰ ਭਜਾਤਾ। ਜਿਹੜੇ ਬੰਦੇ ਇਹ ਗੱਲਾਂ ਕਰਦੇ ਨੇ ਉਹਨਾਂ ਨੇ ਕਦੀ ਸੰਗਤ ਨੂੰ ਪੋਜ਼ਿਟਿਵ ਖਬਰ ਨਹੀਂ ਦਿੱਤੀ ਕਿ ਅੱਜ ਗੁਰਮੀਤ ਸਿੰਘ ਬਾਹਰ ਆਏ ਸੀ। ਜਿੱਦਣ ਦਿਲਸ਼ੇਰ ਸਿੰਘ ਹੋਣਾ ਨੇ ਜਾਂ ਅਮਰ ਸਿੰਘ ਚਾਹਲ ਹੋਣਾ ਨੇ ਉਹਨਾਂ ਦੀ ਜ਼ਮਾਨਤ ਕਰਾਈ ਸੀ, ਉਦੋਂ ਕਿਉਂ ਨਹੀਂ ਵੀਡੀਓ ਪਾਈ ਕਿ ਇਹਨਾਂ ਨੇ ਆ ਵੀ ਕੰਮ ਕੀਤਾ? ਉਦੋਂ ਕਿਉਂ ਨਹੀਂ ਪਾਈ ਜਦੋਂ ਸ਼ਮਸ਼ੇਰ ਸਿੰਘ ਬਾਹਰ ਆ ਗਏ ਸੀ? ਉਦੋਂ ਕਿਉਂ ਨਹੀਂ ਪਾਈ ਜਦੋਂ ਲਖਵਿੰਦਰ ਸਿੰਘ ਬਾਹਰ ਆ ਗਏ ਸੀ? ਉਦੋਂ ਕਿਉਂ ਨਹੀਂ ਪਾਈ ਜਦੋਂ ਪਰਮਜੀਤ ਸਿੰਘ ਭਿਓਰਾ ਦੀ ਅਸੀਂ ਪਰੌਲ ਦੀ ਗੱਲ ਸ਼ੁਰੂ ਕਰਤੀ ਸੀ? ਅਸੀਂ ਇਕੱਲੇ ਬੰਦੀ ਸਿੰਘ ਲਈ ਆਪਣੇ ਪਰਿਵਾਰਾਂ, ਆਪਣੇ ਬੱਚਿਆਂ ਨਾਲੋਂ ਵੀ ਜ਼ਿਆਦਾ ਚਿੰਤਤ ਕਿ ਇਹਨਾਂ ਨੂੰ ਬਾਹਰ ਕੱਢਣਾ। ਸਾਨੂੰ ਪਤਾ 29 ਸਾਲ ਤੋਂ ਜੇਲ੍ਹਾਂ ਦੇ ਬੰਦ ਹੈ, ਸੋ ਅਸੀਂ ਇੱਦਾਂ ਤਤਪਰ ਉਹਨਾਂ ਲਈ ਰਵਾਂਗੇ। ਟੀਵੀ 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ। ਜੇ ਗੱਲ ਕੀਤੀ ਜਾਵੇ ਤਾਂ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਤੇ ਮੋਹਾਲੀ ਦੀਆਂ ਬਰੂਹਾਂ ਦੇ ਉੱਪਰ ਲਗਾਤਾਰ 1 ਸਾਲ ਦੇ ਵਕਫੇ ਦੇ ਦਰਮਿਆਨ ਲੱਗਾ ਹੋਇਆ ਹੈ। ਤਾਂ ਇਸੇ ਨੂੰ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਕਿਤੇ ਨਾ ਕਿਤੇ ਚੀਜ਼ਾਂ ਵੀ ਮੰਨੀਆਂ ਜਾ ਰਹੀਆਂ ਨੇ ਕਿ ਪ੍ਰੈਸ਼ਰ ਹੈ ਗੌਰਮੈਂਟ ਦੇ ਉੱਪਰ ਅਤੇ ਬੰਦੀ ਸਿੰਘਾਂ ਦੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰਿਹਾਈ ਵੀ ਹੋ ਰਹੀ ਹੈ। ਅੱਜ ਤੋਂ ਤਕਰੀਬਨ ਕੁਝ ਮਹੀਨੇ ਪਹਿਲਾਂ ਭਾਈ ਗੁਰਮੀਤ ਸਿੰਘ ਦੀ ਰਿਹਾਈ ਹੁੰਦੀ ਹੈ ਤਾਂ ਇਸੇ ਨੂੰ ਲੈ ਕੇ ਮੌਜੂਦਾ ਸਮੇਂ ਦੇ ਵਿੱਚ ਵੱਡੇ ਸਵਾਲ ਉਠਾਏ ਜਾ ਰਹੇ ਨੇ ਕਿ ਰਿਹਾਈ ਹੋਣ ਤੋਂ ਬਾਅਦ ਉਹ ਫਿਰ ਜੇਲ੍ਹ ਦੇ ਵਿੱਚ ਚਲੇ ਜਾਂਦੇ ਨੇ, ਅਜਿਹੇ ਕਾਰਨ ਕੀ ਨੇ? ਤਾਂ ਇਸੇ ਨੂੰ ਲੈ ਕੇ ਜਿਹੜੇ ਕਾਨੂੰਨੀ ਪੱਖ ਨੇ ਜਾਂ ਇੱਕ ਟੈਕਨੀਕਲ ਐਂਗਲ ਤੋਂ ਜਾਣਨ ਦਾ ਯਤਨ ਕਰਾਂਗੇ। ਵਕੀਲ ਸਾਹਿਬਾਨ ਮੇਰੇ ਨਾਲ ਨੇ, ਭਾਈ ਦਲਸ਼ੇਰ ਸਿੰਘ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਦਲਸ਼ੇਰ ਸਿੰਘ ਜੀ, ਸਭ ਤੋਂ ਪਹਿਲਾਂ ਮੁੱਢਲੇ ਦੇ ਰੂਪ ਦੇ ਵਿੱਚ ਵੱਡਾ ਸਵਾਲ ਹੈ, ਕੌਮੀ ਇਨਸਾਫ ਮੋਰਚਾ ਲੱਗਾ ਹੋਇਆ ਹੈ ਤੇ ਇੱਥੇ ਤੇ ਸਗੋਂ ਮੋਰਚੇ ਦਾ ਪ੍ਰੈਸ਼ਰ ਹੋਣਾ ਚਾਹੀਦਾ ਕਿ ਬੰਦੀ ਸਿੰਘਾਂ ਦੀ ਰਿਹਾਈ ਜਾਂ ਪੈਰੋਲ ਹੋਣੀ ਚਾਹੀਦੀ ਹੈ, ਪਰ ਦੂਜੇ ਪਾਸੇ ਜਿਨ੍ਹਾਂ ਦੀ ਕੁਝ ਸਮਾਂ ਪਹਿਲਾਂ ਰਿਹਾਈ ਹੁੰਦੀ ਹੈ ਅੱਜ ਉਹ ਜੇਲ੍ਹ ਦੇ ਵਿੱਚ ਦੁਬਾਰ ਤੋਂ ਚਲੇ ਗਏ ਨੇ, ਕੀ ਕਾਰਨ ਮੰਨਦੇ ਹੋ ਜੀ ਇਹਦਾ? ਦੇਖੋ ਭਾਈ ਸਾਹਿਬ, ਜਦੋਂ ਬੇਲ ਹੋਈ ਸੀ ਅਸੀਂ ਕੋਈ ਸੰਗਤ ਨੂੰ ਇਸ ਗੱਲ ਦਾ ਝੂਠ ਨਹੀਂ ਬੋਲਿਆ ਸੀ। ਇਹ ਗੱਲ ਦਰੁਸਤ ਸੀ ਕਿ ਜਿਹੜੀ ਬੇਲ ਕੰਡੀਸ਼ਨਲ ਬੇਲ ਸੀ ਜੀ। ਕੰਡੀਸ਼ਨਲ ਬੇਲ ਵੀ ਜਿਹੜੀ ਆ ਉਹ ਇਸ ਕਰਕੇ ਮਿਲੀ ਸੀ ਕਿ ਭਾਈ ਸਾਹਿਬ ਦਾ ਪ੍ਰੀ ਮੈਚੁਰ ਰਿਲੀਜ਼ ਕੇਸ, ਜਿਹਨੂੰ ਅਗੇਤਰੀ ਰਿਹਾਈ ਕਹਿੰਦੇ ਆਪਾਂ, ਉਹ ਸਰਕਾਰ ਕੋਲ ਪੈਂਡਿੰਗ ਸੀ। ਔਰ ਉਦੋਂ ਪੰਜਾਬ ਸਰਕਾਰ ਦੀਆਂ ਜਿਹੜੀਆਂ ਰਿਪੋਰਟ ਸੀ, ਪਹਿਲਾਂ ਜਦੋਂ ਉਹਨਾਂ ਦੇ ਪ੍ਰੀ ਮੈਚੁਰ ਰਿਲੀਜ਼ ਮੋਰਚਾ ਲੱਗਣ ਤੋਂ ਪਹਿਲਾਂ ਜਾਂਦੇ ਸੀ
ਤੇ ਪੰਜਾਬ ਸਰਕਾਰ ਸਿੱਧਾ ਡਿਨਾਈਲ ਦਿੰਦੀ ਸੀ ਕਿ ਇਹਨਾਂ ਬੰਦਿਆਂ ਨੂੰ ਨਹੀਂ ਛੱਡਣਾ ਚਾਹੀਦਾ, ਇਹ ਈਵਲ ਮਾਈਂਡ ਦੇ ਲੋਕ ਨੇ, ਇਹ ਬਹੁਤ ਵੱਡਾ ਨੁਕਸਾਨ ਕਰ ਸਕਦੇ, ਇਦਾਂ ਦਾ ਫਿਰ ਦੁਬਾਰਾ ਕੋਈ ਕਰ ਸਕਦੇ ਨੇ। ਉਹਨਾਂ ਦੀ ਹਰ ਵਾਰੀ ਡਿਕਲਾਈਨ ਹੁੰਦੀ ਸੀ। ਪ੍ਰੀ ਮੈਚੁਰ ਰਿਲੀਜ਼ ਕੇਸ ਜਦੋਂ ਅਸੀਂ ਇਸ ਮੋਰਚੇ ਦੀ ਜਦੋਂ ਲੱਗਣ ਤੋਂ ਬਾਅਦ ਫਾਈਲ ਹੁੰਦੀ ਆ, ਪੰਜਾਬ ਦੇ ਜਿਹੜੇ ਪਟਿਆਲਾ ਦੇ ਡੀਐਮ ਨੇ ਉਹਨਾਂ ਦੀ ਰਿਪੋਰਟ ਆਉਂਦੀ ਆ, ਐਸਐਸਪੀ ਦੀ ਰਿਪੋਰਟ ਆਉਂਦੀ ਆ ਕਿ ਸਾਨੂੰ ਕੋਈ ਓਬਜੈਕਸ਼ਨ ਨਹੀਂ ਜੀ, ਇਹਨਾਂ ਨੂੰ ਰਿਹਾ ਕਰ ਦਿੱਤਾ ਜਾਵੇ। ਇਸ ਤੋਂ ਬਾਅਦ ਯੂਟੀ ਐਡਮਿਨਿਸਟ੍ਰੇਸ਼ਨ ਨੇ ਇਹ ਰਿਕਮੈਂਡ ਕੀਤਾ ਵੀ ਠੀਕ ਹੈ, ਇਹਨਾਂ ਦਾ ਜਿਹੜਾ ਚਾਲ ਚੱਲਣ ਬਹੁਤ ਵਧੀਆ ਹੈ, ਇਹਨਾਂ ਨੂੰ ਇਹ ਫਿਟੈਸਟ ਕੇਸ ਹੈ ਕਿ ਇਹਨਾਂ ਨੂੰ ਰਿਹਾ ਕਰਨਾ ਚਾਹੀਦਾ। ਇਹਨਾਂ ਨੂੰ ਮਿਲਦੀ ਹੈ ਪ੍ਰੀ ਮੈਚੁਰ ਰਿਲੀਜ਼ 'ਚ ਕੰਡੀਸ਼ਨਲ ਬੇਲ, ਭਾਈ ਸ਼ਮਸ਼ੇਰ ਸਿੰਘ ਨੂੰ ਮਿਲਦੀ ਹੈ, ਭਾਈ ਲਖਵਿੰਦਰ ਸਿੰਘ ਨੂੰ ਮਿਲਦੀ ਹੈ। ਲਖਵਿੰਦਰ ਸਿੰਘ ਦੀ ਜਿਹੜਾ ਕੇਸ ਪਹਿਲਾਂ ਗਿਆ ਹੋਇਆ ਸੀ ਪਰ ਰਿਪੋਰਟਸ ਬਾਅਦ 'ਚ ਹੋਣ ਕਰਕੇ ਉਹਨਾਂ ਨੂੰ ਵੀ ਬੇਲ ਮਿਲ ਜਾਂਦੀ ਆ, ਉਹ ਅੱਜ ਤੱਕ ਬਾਹਰ ਨੇ। ਸਭ ਤੋਂ ਪਹਿਲੀ ਬੇਲ ਲਖਵਿੰਦਰ ਸਿੰਘ ਨੂੰ ਮਿਲੀ ਸੀ ਜੀ। ਅਨਫੋਰਚੂਨੇਟਲੀ ਇਹ ਗੱਲ ਜਦੋਂ ਭਾਈ ਗੁਰਮੀਤ ਸਿੰਘ ਦਾ ਕੇਸ ਟੇਕ ਅਪ ਹੁੰਦਾ ਹੈ ਜਾਂ ਸ਼ਮਸ਼ੇਰ ਸਿੰਘ ਦਾ, ਉਦੋਂ ਇੱਕ ਅਥਾਰਟੀ ਆ ਨੈਲਸਾ, ਨੈਸ਼ਨਲ ਲੀਗਲ ਸਰਵਿਸ ਅਥਾਰਟੀ, ਉਹਦੀ ਇੱਕ ਗਾਈਡਲਾਈਨ ਆ ਗਈ ਹੈ ਕਿ ਜਦੋਂ ਪ੍ਰੀ ਮੈਚੁਰ ਰਿਲੀਜ਼ ਕੇਸ ਤੁਸੀਂ ਡਿਸਾਈਡ ਕਰਨਾ ਹੈ ਸਟੇਟ ਗਵਰਨਮੈਂਟ ਨੇ, ਸਟੇਟ ਪਾਲਿਸੀ ਦੇ ਤਹਿਤ, ਉਹਨੇ ਟ੍ਰਾਇਲ ਕੋਰਟ ਦੀ ਓਪੀਨੀਅਨ ਲੈਣੀ ਆ ਜੀ, ਜਿਹੜੀ ਕੋਰਟ ਨੇ ਫੈਸਲਾ ਕੀਤਾ। ਹੁਣ ਫੈਸਲਾ ਤੇ 2009 ਦਾ ਹੋਇਆ, ਉਹ ਟ੍ਰਾਇਲ ਕੋਰਟ ਤੇ ਚਲੀ ਗਈ। ਟ੍ਰਾਇਲ ਕੋਰਟ ਦਾ ਮਤਲਬ ਕਿ ਟ੍ਰਾਇਲ ਜੱਜ ਜਿਹੜੇ ਨੇ ਉਹ ਰਿਟਾਇਰ ਹੋ ਗਏ। ਉਸ ਤੋਂ ਅੱਗੇ ਹੁਣ ਪਾਲਿਸੀ ਇਹ ਹੈ ਕਿ ਜਿਹੜੀ ਟ੍ਰਾਇਲ ਕੋਰਟ ਹੁੰਦੀ ਹੈ ਉਸ ਤੋਂ ਅੱਗੇ ਜਿਹੜਾ ਪ੍ਰੀ ਸਕਸੈਸਰ ਜੱਜ ਆ, ਜਿਹੜੀ ਉਹਦੀ ਜਗ੍ਹਾ ਤੇ ਆ ਗਿਆ, ਉਹਨੇ ਫੈਸਲਾ ਦੇਣਾ। ਇਸ ਕੇਸ 'ਚ ਕਮਾਲ ਦੀ ਗੱਲ ਹੋਈ ਕਿ ਜਿਹੜੇ ਜੱਜ ਸਾਹਿਬ ਨੇ ਓਪੀਨੀਅਨ ਦਿੱਤਾ, ਨਾ ਤੇ ਉਹਨਾਂ ਕੋਲ ਇਹ ਕੇਸ ਫਾਈਲ ਹੈਗਾ ਬੇਅੰਤ ਸਿੰਘ ਮਰਡਰ ਕੇਸ ਦਾ, ਤੇ ਨਾ ਉਹਨਾਂ ਕੋਲ ਜਜਮੈਂਟ ਹੈਗਾ। ਉਹਨਾਂ ਨੇ ਇਮੈਜੀਨੇਟਰੀ ਇੱਕ ਸਟੇਟ ਜਿਹੜਾ ਓਪੀਨੀਅਨ ਦਿੱਤਾ ਕਿ ਇਹ ਜਿੱਦਾਂ ਦਾ ਕੇਸ ਹੈਗਾ, ਸੀਬੀਆਈ ਦੀ ਓਪੀਨੀਅਨ ਮੰਗੀ ਗਈ ਹੈ ਤੇ ਸੀਬੀਆਈ ਨੇ ਕਿਹਾ ਕਿ ਬੜੇ ਈਵਲ ਮਾਈਂਡ ਦੇ ਲੋਕ ਨੇ, ਇਹਨਾਂ ਨੂੰ ਇਹ ਨਹੀਂ ਦੇਣਾ ਚਾਹੀਦਾ, ਪ੍ਰੀ ਮੈਚੁਰ ਦਾ ਰਿਲੀਜ਼ ਦਾ ਬੈਨੀਫਿਟ ਨਹੀਂ ਦੇਣਾ ਚਾਹੀਦਾ, ਇਸ ਕਰਕੇ ਇਹਨਾਂ ਨੂੰ ਡਿਕਲਾਈਨ ਕਰ ਦਿੱਤਾ। ਸੀਬੀਆਈ ਦੇ ਵੱਲੋਂ ਈਗਲ ਮਾਈਂਡ ਦੀ ਦਲੀਲ ਕਿਉਂ ਦਿੱਤੀ ਜਾ ਰਹੀ ਹੈ? ਇਹ ਜਿਹੜਾ ਉਹਨਾਂ ਦੀ ਜਿਹੜੀ ਆ ਪ੍ਰੋਸੀਕਿਊਸ਼ਨ ਏਜੰਸੀ ਆ ਜਿਹਨੇ ਕੇਸ ਕੀਤਾ ਹੋਏਗਾ, ਉਹ ਤੇ ਕਦੀ ਵੀ ਨਹੀਂ ਕਹੇਗੀ ਕਿ ਇਹ ਸਾਡੇ ਬੰਦੇ ਬਾਹਰ ਆ ਜਾਣ। ਹਾਲਾਂਕਿ ਉਹਨਾਂ ਦੀ ਇਹ ਰਿਪੋਰਟ ਤੇ ਰਿਲਾਈ ਨਹੀਂ ਕਰਨਾ ਜੱਜ ਸਾਹਿਬ ਨੇ ਰਿਲਾਈ ਕਰਨਾ ਫੈਕਟਸ ਐਂਡ ਫਿਗਰ ਸੇ। ਫੈਕਟਸ ਐਂਡ ਫਿਗਰ ਇਹ ਨੇ ਕਿ ਗੁਰਮੀਤ ਸਿੰਘ ਜਦੋਂ ਜੇਲ੍ਹ 'ਚ ਰਹਿੰਦਾ, ਜਿਹਨਾਂ ਕਿੰਨਾ ਲੰਬਾ ਅਰਸਾ, ਉਹਨਾਂ ਦਾ ਕਰੈਕਟਰ ਸਰਟੀਫਿਕੇਟ ਆ, ਉਹਦੇ ਤੇ ਜੇਲ੍ਹ ਸੁਪਰਡੈਂਟ ਲਿਖਦਾ ਕਿ ਇਹ ਗੁੱਡ ਕੰਡਕਟ ਆ। ਜਦੋਂ ਉਹ 2013 ਤੋਂ ਪਰੋਲ ਤੇ ਆਉਂਦੇ ਨੇ, ਉਹਨਾਂ ਦੀ ਇੱਕ ਵੀ ਸ਼ਿਕਾਇਤ ਨਹੀਂ ਹੈ, ਨਾ ਆਂਢੀ ਨਾ ਗਵਾਂਢੀ ਨਾ ਝਗੜਾ, ਨਾ ਕਿਸੇ ਨੂੰ ਥ੍ਰੈਟ, ਨਾ ਕੋਈ ਨਾ ਲੈਣਾ ਨਾ ਦੇਣਾ। ਸੋ ਇਹ ਫੈਕਟਸ ਨੇ ਕਿ ਕੋਈ ਉਹਨਾਂ ਦੇ ਖਿਲਾਫ ਕੰਪਲੇਂਟ ਨਹੀਂ ਹੈਗੀ। ਉਹਨਾਂ ਦਾ ਜੀਵਨ ਜਿੱਦਾਂ ਇੱਕ ਕਾਮਨ ਮੈਨ ਦੇ ਤਰੀਕੇ ਦੇ ਨਾਲ ਆਪਣੇ ਪਰਿਵਾਰ 'ਚ ਬੜਾ ਸੁਖੀ ਬੀਤ ਰਿਹਾ ਡਿਊਰਿੰਗ ਪਰੋਲ। ਤੇ ਪ੍ਰੀ ਮੈਚੁਰ ਦੇ ਵੀ ਵਿੱਚ ਜਿਹੜਾ ਉਹ 2 ਜੂਨ ਨੂੰ ਬਾਹਰ ਆਏ ਸੀ, ਬੇਲ ਆਊਟ ਹੋਏ ਸੀ। 2 ਜੂਨ ਤੋਂ ਲੈ ਕੇ 28 ਮਾਰਚ ਤੱਕ ਉਹਨਾਂ ਦੇ ਕੋਈ ਝਗੜਾ ਨਹੀਂ ਹੈ, ਬੜੇ ਆਰਾਮ ਨਾਲ ਰਹੇ ਨੇ, ਕਿਸੇ ਇਦਾਂ ਦੀ ਗੱਲ 'ਚ ਨਹੀਂ ਗਏ ਉਹ। ਸੋ ਇਹ ਫੈਕਟ ਸੀ, ਪਰ ਉਹ ਜੱਜ ਸਾਹਿਬ ਨੇ ਕੰਸੀਡਰ ਨਹੀਂ ਕੀਤੇ। ਇਸ ਰਿਪੋਰਟ ਦੇ ਆਧਾਰ ਤੇ ਜਿਹੜੀ ਆ ਬਾਕੀ ਸਾਰੀ ਏਜੰਸੀਜ਼ ਦੀ ਰਿਪੋਰਟ ਓਕੇ ਆ, ਸਿਰਫ ਜੱਜ ਦੀ ਓਪੀਨੀਅਨ ਗਵਰਨਰ ਸਾਹਿਬ ਕੋਲ ਜਾ ਕੇ ਉਹਨਾਂ ਨੂੰ ਡਿਕਲਾਈਨ ਕਰਤੀ ਹੈ। ਦੁਬਾਰਾ ਐਡਮਿਨਿਸਟ੍ਰੇਸ਼ਨ ਕਹਿੰਦਾ ਕਿ ਡਿਕਲਾਈਨ ਹੋ ਗਈ ਹੈ, ਦੁਬਾਰਾ ਐਪਲੀਕੇਸ਼ਨ ਦਿਓ। ਬਾਹਰ ਰਹਿੰਦਿਆਂ ਅਸੀਂ ਸੈਕਿੰਡ ਐਪਲੀਕੇਸ਼ਨ ਫਾਈਲ ਕੀਤੀ। ਅਨਫੋਰਚੂਨੇਟਲੀ ਸੈਕਿੰਡ ਐਪਲੀਕੇਸ਼ਨ ਦੇ ਵਿੱਚ ਵੀ ਉਸ ਜੱਜ ਦਾ ਉਹੋ ਹੀ ਜਵਾਬ ਆਉਂਦਾ ਹੈ ਤੇ ਉਹ ਫਿਰ ਡਿਕਲਾਈਨ ਕਰ ਦਿੱਤੀ ਜਾਂਦੀ। ਭਾਈ ਗੁਰਮੀਤ ਸਿੰਘ ਦੇ ਵੱਲੋਂ ਸਵਾਲ ਚੁੱਕੇ ਜਾਂਦੇ ਨੇ, ਕਹਿੰਦੇ ਨੇ ਵਕੀਲ ਸਾਹਿਬਾਨ ਦੇ ਵੱਲੋਂ ਮੈਨੂੰ ਕੈਬਨ ਦੇ ਵਿੱਚੋਂ ਬਿਠਾਉਣ ਤੋਂ ਬਾਅਦ ਸ਼ਾਮ ਤੱਕ ਉਡੀਕ ਕਰਨ ਤੋਂ ਬਾਅਦ ਘਰ ਨੂੰ ਵਾਪਸ ਪਰਤਾ ਦਿੱਤਾ ਜਾਂਦਾ ਸੀ, ਕੋਰਟ ਦੇ ਵਿੱਚ ਤੇ ਪੇਸ਼ ਹੀ ਨਹੀਂ ਹੋਣ ਦਿੱਤਾ ਗਿਆ ਜੱਜ ਸਾਹਿਬ ਦੇ ਅੱਗੇ। ਦੇਖੋ ਇੱਕ ਗੱਲ ਸੀ, ਗੁਰਮੀਤ ਸਿੰਘ ਨੂੰ ਅਸੀਂ ਕੋਈ ਇਸ ਗੱਲ ਤੇ ਗੁੰਮਰਾਹ ਨਹੀਂ ਕੀਤਾ। ਗੁਰਮੀਤ ਸਿੰਘ ਨੂੰ ਅਸੀਂ ਦੱਸਦੇ ਸਾਂ ਕਿ ਭਾਈ ਸਾਹਿਬ ਅੱਜ ਕੇਸ ਲੱਗਾ ਹੋਇਆ ਹੈ ਤੇ ਸਰਕਾਰ ਜਿਹੜੀ ਆ ਤੁਹਾਨੂੰ ਖੁਦ ਡੇਟ ਲੈ ਕੇ ਦੇਗੀ ਜੀ। ਸੀਜੀਐਮ ਸਾਹਿਬ ਦੀ ਕੋਰਟ ਦੇ ਜਿਹੜੇ ਪੀਪੀ ਸਾਹਿਬ ਨੇ ਉਹ ਖੁਦ ਰਿਕੁਐਸਟ ਕਰਨਗੇ, ਕਿਉਂਕਿ ਉਹਨਾਂ ਨੂੰ ਪੁਲਿਸ ਵੱਲੋਂ ਇਹ ਰਿਪੋਰਟ ਆਏਗੀ ਕਿ ਉਹਨਾਂ ਦਾ ਸੈਕਿੰਡ ਐਪਲੀਕੇਸ਼ਨ ਜਿਹੜੀ ਆ, ਸੈਕਿੰਡ ਪ੍ਰੀ ਮੈਚੁਰ ਰਿਲੀਜ਼ ਐਪਲੀਕੇਸ਼ਨ ਸਰਕਾਰ ਕੋ ਪੈਂਡਿੰਗ ਆ ਜਾਂ ਜੇਲ੍ਹ ਅਥਾਰਟੀਜ਼ ਕੋ ਮੰਗਾ ਲਈ ਜਾਵੇ। ਇਹਦੇ ਵਿੱਚ ਕੀ ਅਸੀਂ ਮਾੜਾ ਕਰਦੇ ਰਹੇ ਕਿ ਜਿਹੜਾ ਤੁਸੀਂ ਅਦਾਲਤ ਦੇ ਬਾਹਰ ਜਾ ਕੇ ਜਿਹੜਾ ਬੈਠਣ ਦੀ ਬਜਾਏ ਜੇ ਸਾਡੇ ਚੈਂਬਰ 'ਚ ਬੈਠ ਕੇ ਤੇ ਅਸੀਂ ਤੁਹਾਨੂੰ ਬਾਹਰੋਂ ਉੱਥੋਂ ਚਾਹ ਪਿਆ ਕੇ ਤੁਹਾਨੂੰ ਤੋਰ ਦੇਣੇ, ਇਸ 'ਚ ਕੋਈ ਮਾੜੀ ਗੱਲ ਨਹੀਂ ਸੀ ਜੀ। ਉਹ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਵੀ ਆਉਂਦੇ ਰਹੇ, ਅਸੀਂ ਉਹਨਾਂ ਨੂੰ ਹਰ ਪਲ ਤੇ ਗਾਈਡ ਕਰਦੇ ਰਹੇ। ਜਦੋਂ ਉਹਨਾਂ ਦੀ ਸੈਕਿੰਡ ਬੇਲ ਐਪਲੀਕੇਸ਼ਨ ਡਿਕਲਾਈਨ ਹੁੰਦੀ ਆ, ਅਸੀਂ ਖੁਦ ਫੋਨ ਕੀਤਾ, ਭਾਈ ਸਾਹਿਬ ਤੁਹਾਡੀ ਸੈਕਿੰਡ ਐਪਲੀਕੇਸ਼ਨ ਡਿਕਲਾਈਨ ਆ। ਈਵਨ ਸਰਕਾਰ ਨੇ ਸਾਨੂੰ ਫਿਰ ਕਿਹਾ ਸਰੈਂਡਰ ਕਰਨ ਦੀ ਲੋੜ ਨਹੀਂ ਆ। ਸਰਕਾਰ ਨੇ ਕਿਹਾ ਸਾਨੂੰ
ਤੁਹਾਡੀ 30 ਤਰੀਕ ਹੈਗੀ ਹੈ ਸਰੈਂਡਰ ਕਰਨ ਵਾਸਤੇ ਔਰ ਤੁਸੀਂ 30 ਤਰੀਕ ਤੱਕ ਸਾਨੂੰ ਟਾਈਮ ਦਿਓ, ਅਸੀਂ ਕੋਈ ਨਾ ਕੋਈ ਹੱਲ ਕੱਢ ਲਾਂਗੇ। ਚੰਡੀਗੜ੍ਹ ਸਰਕਾਰ ਨੇ ਕਿਹਾ ਜਾਂ ਪੰਜਾਬ ਸਰਕਾਰ ਯੂਟੀ ਐਡਮਿਨਿਸਟ੍ਰੇਸ਼ਨ ਨੇ ਯੂਟੀ ਐਡਮਿਨਿਸਟ੍ਰੇਸ਼ਨ ਨੇ ਸਾਨੂੰ ਅਸ਼ੋਰੈਂਸ ਦਿੱਤਾ ਕਿ ਤੁਸੀਂ ਸਰੈਂਡਰ ਦੀ ਬਜਾਏ ਸਾਡੇ 30 ਤਰੀਕ ਤੱਕ ਵੇਟ ਕਰੋ, ਜੇ ਨਹੀਂ ਹੋਊਗਾ ਤੁਸੀਂ ਸਰੈਂਡਰ ਕਰ ਦਿਓ। ਬਟ ਅਨਫੋਰਚੂਨੇਟਲੀ ਕਿ ਜਿਨ੍ਹਾਂ ਬੰਦਿਆਂ ਨੇ ਉਹਨਾਂ ਨੂੰ ਸ਼ੋਰਿਟੀ ਦਿੱਤੀ ਸੀ ਜਿਹੜੀ, ਉਹ ਬੰਦਿਆਂ ਨੇ ਉਹਨਾਂ ਨੂੰ ਕਿਹਾ ਜੀ ਸਾਡਾ ਨੁਕਸਾਨ ਹੋ ਜਾਣਾ, ਤੁਸੀਂ ਜਾ ਕੇ ਸਰੈਂਡਰ ਕਰੋ। ਪਹਿਲਾਂ ਤੇ ਉਹ ਬੰਦੇ ਬੜੇ ਅਜੀਬ ਨੇ, ਤੁਹਾਨੂੰ ਜਦੋਂ ਸ਼ੋਰਿਟੀ ਦਿੱਤੀ ਹੈ ਫਿਰ ਬੰਦੇ ਤੇ ਯਕੀਨ ਕਰੋ, ਬੰਦਾ ਪ੍ਰੋਡਿਊਸ ਹੋਵੇਗਾ। ਗੁਰਮੀਤ ਸਿੰਘ ਕਿਹੜਾ ਭੱਜਿਆ ਜਾਂਦਾ ਸੀ? ਅਜੀਬ ਜੀ ਗੱਲ ਨਹੀਂ ਲੱਗਦੀ ਕਿ ਜਦੋਂ ਜਿਹੜੇ ਗੁਰਮੀਤ ਸਿੰਘ ਨੇ ਉਹ ਤੁਹਾਡੇ ਕਲਾਇੰਟ ਨੇ, ਜਿਹੜਾ ਕਲਾਇੰਟ ਹੈ ਉਹ ਜਿਹੜਾ ਇੱਕ ਕਾਨੂੰਨੀ ਕੇਸ ਲੜ ਰਿਹਾ ਵਕੀਲ ਸਾਹਿਬਾਨ ਨੇ, ਉਹਨਾਂ ਦੀ ਰਾਏ ਤੋਂ ਬਿਨਾਂ ਇਸ ਤਰੀਕੇ ਦੇ ਨਾਲ ਜਾ ਕੇ ਉਹਨਾਂ ਨੂੰ ਪੇਸ਼ ਕਰਵਾ ਦਿੱਤਾ ਜਾਂਦਾ ਹੈ? ਨਹੀਂ ਦੇਖੋ, ਇੱਕ ਗੱਲ ਸੀ ਕਲਾਇੰਟ ਤੇ ਸਾਡੇ, ਉਹ ਅਸੀਂ ਕਲਾਇੰਟ ਦੇ ਤੌਰ ਤੇ ਨਹੀਂ ਉਹਨਾਂ ਨੂੰ ਗਿਣਦੇ, ਕਲਾਇੰਟ ਦੇ ਤੌਰ ਤੋਂ ਉਹ ਸਾਡੇ ਤੋਂ ਵੱਧ ਕੇ ਨੇ। ਕਲਾਇੰਟ ਤੇ ਹੋਇਆ ਕਿ ਅਸੀਂ ਕੋਈ ਕਮਰਸ਼ੀਅਲ ਉਹਨਾਂ ਨਾਲ ਡੀਲ ਕੀਤੀ, ਪੈਸੇ ਲਏ ਤੇ ਉਹਨਾਂ ਦਾ ਕੰਮ ਕਰਤਾ। ਅਸੀਂ ਤਾਂ ਕਦੀ ਉਹਨਾਂ ਨੂੰ 1 ਰੁਪਿਆ ਵੀ ਚਾਰਜ ਨਹੀਂ ਕੀਤਾ, ਅਸੀਂ ਤੇ ਉਹਨਾਂ ਦੀ ਸੇਵਾ ਕਰਨ ਦੀ ਗੱਲ ਕਰਦੇ ਸੀ। ਅਸੀਂ ਉਹਨਾਂ ਨੂੰ ਕਹਿੰਦੇ ਸੀ ਕਿ ਭਾਈ ਸਾਹਿਬ ਤੁਸੀਂ ਦੇਖੋ ਸਰੈਂਡਰ ਕਰਨਾ ਕਿ ਨਹੀਂ ਕਰਨਾ। ਮੈਂ ਉਹਨਾਂ ਨੂੰ ਆਪਣੀ ਰਾਏ ਦਿੱਤੀ ਸੀ ਕਿ ਭਾਈ ਸਾਹਿਬ 1 ਦਿਨ ਦਾ ਟਾਈਮ ਦੇ ਦੇਣਾ ਚਾਹੀਦਾ, ਕਿ 28 ਦੀ ਅੱਜ ਰਿਜੈਕਟ ਹੋਈ ਆ ਤੇ 29 ਦਾ ਦੇ ਦੇਣਾ, 30 ਨੂੰ ਆਪਾਂ ਜਿਹੜਾ ਕਰ ਦਾਂਗੇ, ਪਰ ਆਪਾਂ ਨੂੰ ਸਰਕਾਰ ਤੇ ਵੀ ਵਿਸ਼ਵਾਸ ਰੱਖਣਾ ਚਾਹੀਦਾ। ਉਹ ਕਹਿੰਦੇ ਜੀ ਮੈਨੂੰ ਜਿਹੜਾ ਸ਼ੋਰਿਟੀਜ਼ ਵੱਲੋਂ ਉਹਨਾਂ ਨੇ ਆਪਣਾ ਮਨ ਬਣਾ ਲਿਆ ਕਿ ਨਹੀਂ ਅੱਜ ਹੀ ਕਰਨਾ। ਇੱਥੋਂ ਤੱਕ ਕਿ ਜਿਹੜਾ ਸੀਸੀਐਮ ਕੋਰਟ 'ਚ ਸਰੈਂਡਰ ਕਰਨਾ ਹੈ, ਉਹ ਸੀਜੀਐਮ ਸਾਹਿਬ ਵੀ ਨਹੀਂ, ਉਹ ਚਲੇ ਗਏ ਨੇ, ਉਹ ਨਹੀਂ ਹੈਗੇ ਸੀ ਅਵੇਲੇਬਲ। ਇਹਨਾਂ ਨੇ ਫਿਰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਜਾ ਕੇ ਉੱਥੇ ਆਪਣੀ ਸਰੈਂਡਰ ਕਰਤੀ। ਸਰੈਂਡਰ ਕਰਨ ਦੇ ਨਾਲ ਜਿਹੜਾ ਇਹਨਾਂ ਨੂੰ ਜੇਲ੍ਹ ਜਾਣਾ ਹੀ ਪੈਣਾ ਸੀ ਜਦੋਂ ਸਰੈਂਡਰ ਕਰਤਾ। ਹੁਣ ਇਹ ਗੱਲ ਆਈ ਆ ਕਿ ਉਹਨਾਂ ਦੀ ਜਿਹੜੀ ਐਪਲੀਕੇਸ਼ਨ ਦੀ ਡਿਨਾਇਲ ਆ ਜਾਂ ਡਿਕਲਾਈਨ ਆ, ਉਹ ਇੱਕ ਜੱਜ ਦੀ ਓਪੀਨੀਅਨ ਤੇ ਆ ਜੀ, ਜਿਹੜਾ ਜੱਜ ਜਿਹੜਾ ਟ੍ਰਾਇਲ ਕੋਰਟ ਆ, ਪ੍ਰੀ ਸਕਸੈਸਰ ਕੋਰਟ ਆ। ਹੁਣ ਉਹਦੀ ਜਿਹੜੀ ਓਪੀਨੀਅਨ ਮੈਂ ਤੇ ਨਹੀਂ ਨਾ ਚੇਂਜ ਕਰ ਸਕਦਾ, ਤੇ ਜਾਂ ਕੋਈ ਹੋਰ ਕੋਈ ਵਕੀਲ ਕਹਿ ਦਿਓ ਤੇ ਉਹ ਵੀ ਨਹੀਂ ਕਰ ਸਕਦਾ। ਸੋ ਸਾਨੂੰ ਤੇ ਸਰਕਾਰ ਨੇ ਜਦੋਂ ਇਹ ਗੱਲ ਕਹੀ ਆ ਕਿ ਅਸੀਂ ਇਹਨੂੰ ਰੈਕਟੀਫਾਈ ਕਰਾਂਗੇ। ਹੁਣ ਇਹ ਵੀ ਇੱਕ ਸਾਨੂੰ ਫੈਕਟ ਮਿਲਿਆ ਕਿ ਇੱਥੇ ਕੁਝ ਕੇਸਿਸ ਨੇ ਚੰਡੀਗੜ੍ਹ ਦੇ ਲਾਈਫ ਕਨਵਿਕਸ ਤੇ, ਕਿ ਜਿੱਥੇ ਟ੍ਰਾਇਲ ਕੋਰਟ ਦੀ ਓਪੀਨੀਅਨ ਨੈਗੇਟਿਵ ਆ ਉੱਥੇ ਵੀ ਬੰਦੇ ਛੱਡੇ ਆ। ਉਹ ਫੈਕਟ ਅੱਜ ਅਸੀਂ ਜਦੋਂ ਐਡਵਾਈਜ਼ਰ ਸਾਹਿਬ ਦੇ ਨੌਲੇਜ 'ਚ ਲਿਆਂਦਾ ਤੇ ਉਹਨਾਂ ਨੇ ਨੋਟ ਕੀਤਾ ਔਰ ਜਿਹੜਾ ਜੇਲ੍ਹ ਅਥਾਰਟੀਜ਼ ਨੂੰ ਆਰਡਰ ਦਿੱਤਾ ਕਿ ਉਹ ਸਾਨੂੰ ਫੈਕਟ ਕੱਢ ਕੇ ਦਿਓ। ਸੋ ਮੀਨਿੰਗ ਦੇਅਰ ਬਾਈ ਕੋਈ ਨਾ ਕੋਈ ਹੱਲ ਲੱਭ ਜਾਂਦਾ। ਸਾਨੂੰ ਗੁਰਮੀਤ ਸਿੰਘ ਦੀ ਕਿਸੇ ਗੱਲ ਦਾ ਕੋਈ ਇਹ ਗੁੱਸਾ ਨਹੀਂ ਕਿ ਉਹ ਸਾਡੇ ਤੋਂ ਬਗੈਰ ਸਿਲੰਡਰ ਕਰ ਗਏ, ਉਹਨਾਂ ਨੇ ਕਰ ਲਿਆ। ਅਸੀਂ ਅੱਜ ਵੀ ਇੱਕ ਫੈਕਟ ਇਹ ਆ ਕਿ ਸਭ ਤੋਂ ਪਹਿਲਾਂ ਗੁਰਮੀਤ ਸਿੰਘ ਦੀ ਗੱਲ ਚੱਲੀ ਉੱਥੇ, ਔਰ ਉਹਨਾਂ ਨੇ ਜਿਹੜੀ ਐਡਵਾਈਜ਼ਰ ਸਾਹਿਬ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਕਿਹਾ ਕਿ ਉਹਨਾਂ ਦੀ ਫਰੈਸ਼ ਐਪਲੀਕੇਸ਼ਨ ਫਾਈਲ ਕਰੋ, ਔਰ ਸੈਕੰਡਲੀ ਉਹਨਾਂ ਦੀ ਪਰੋਲ ਦੀ ਗੱਲ ਕਰੋ, ਅਸੀਂ ਵਿਦਨ ਡੇਜ਼ ਉਹਨਾਂ ਦੀ ਪਰੋਲ ਕਰ ਦਾਂਗੇ। ਸੋ ਅਸੀਂ ਉਹਨਾਂ ਲਈ ਜੋ ਬੈਸਟ ਕਰ ਸਕਦੇ ਹਾਂ ਕਰਦੇ ਰਵਾਂਗੇ। ਔਰ ਇੱਕ ਗੱਲ ਹੈਗੀ ਆ, ਜਿਹੜੇ ਬੰਦੇ ਇਹ ਗੱਲ ਤੁਸੀਂ ਹੁਣ ਸਾਰੀ ਜਿਹੜੀ ਮੇਰੀ ਗੱਲ ਜਿਹੜੀ ਮੈਂ ਤੁਹਾਨੂੰ ਦੱਸੀ ਆ, ਇਹਦੇ ਵਿੱਚ ਸਾਡਾ ਬੜਾ ਲਿਮਿਟਿਡ ਰੋਲ ਆ ਕਿ ਅਸੀਂ ਇੱਕ ਐਪਲੀਕੇਸ਼ਨ ਫਾਈਲ ਕਰਨਾ ਤੇ ਉਹਨੂੰ ਪਰਸਿਊ ਕਰਨਾ। ਓਪੀਨੀਅਨ ਜਾਂ ਰਿਪੋਰਟਸ ਜਿਹੜੀਆਂ ਨੇ ਉਹ ਸਰਕਾਰ ਨੇ ਜਾਂ ਐਡਮਿਨਿਸਟ੍ਰੇਟਰ ਨੇ ਡਿਸਾਈਡ ਕਰਨੀਆਂ। ਉਹਦੇ ਵਿੱਚ ਹੁਣ ਮੈਂ ਦੋਸ਼ੀ ਹਾਂ ਕਿ ਐਡਮਿਨਿਸਟ੍ਰੇਟਰ ਦੋਸ਼ੀ ਹੈ ਕਿ ਸਰਕਾਰ ਦੋਸ਼ੀ ਹੈ, ਤੁਸੀਂ ਆਪ ਸਿਆਣੇ ਹੋ। ਸੋ ਜਿਹੜੇ ਸੱਜਣ ਇਸ ਗੱਲ ਨੂੰ ਪ੍ਰਵੋਕ ਕਰ ਰਹੇ ਨੇ, ਖਾਸ ਕਰਕੇ ਉਹ ਸੱਜਣ ਜਿਹੜੇ ਆਪਣੇ ਆਪ ਨੂੰ ਕਹਿੰਦੇ ਅਸੀਂ ਸਭ ਤੋਂ ਵੱਡੇ ਪੰਥਕ ਹੈਗੇ ਆ ਜਾਂ ਅਸੀਂ ਬੰਦੀ ਸਿੰਘਾਂ ਦੇ ਸਭ ਤੋਂ ਵੱਡੇ ਨਿਆਈ ਹੈਗੇ ਆ, ਉਹ ਸਰਕਾਰ ਨੂੰ ਇਸ ਕੇਸ 'ਚ ਬਰੀ ਕਰ ਰਹੇ ਨੇ ਤੇ ਆਪਣੇ ਬੰਦੇ ਜਿਹੜੇ ਅਸੀਂ ਪਿਛਲੇ ਲੰਬੇ ਸਮੇਂ ਤੋਂ ਇਹ ਸੇਵਾ ਕਰ ਰਹੇ ਆ ਉਹਨਾਂ ਨੂੰ ਇਸ ਕਟਕੈਰੇ 'ਚ ਖੜਾ ਕਰ ਰਹੇ ਨੇ ਔਰ ਜਾਣ ਕੇ ਕਰ ਰਹੇ ਨੇ ਕਿ ਇਹ ਮੋਰਚੇ ਤੋਂ ਪਿੱਛੇ ਹਟਣ। ਮੋਰਚੇ ਦੀ ਟੀਮ ਨੂੰ ਵੱਡਿਆਂ ਕਰਨਾ ਚਾਹੀਦਾ ਕਿ ਛੋਟਿਆਂ ਕਰਨਾ ਚਾਹੀਦਾ, ਇਹ ਸੰਗਤ ਨੇ ਵਿਚਾਰ ਕਰਨੀ। ਸੰਗਤ ਨੂੰ ਇਹ ਪਤਾ ਹੈ ਕੋਈ ਵੀ ਵਕੀਲ ਮਾੜੇ ਤੋਂ ਮਾੜਾ ਵਕੀਲ ਵੀ ਹੋਵੇ ਉਹ ਕਦੀ ਨਹੀਂ ਚਾਹੁੰਦਾ ਕਿ ਉਹਦਾ ਕਲਾਇੰਟ ਜੇਲ੍ਹ 'ਚ ਜਾਵੇ। ਵਕੀਲ ਹਰ ਵਾਰ ਤਤਪਰ ਰਹਿੰਦਾ ਕਿ ਮੇਰਾ ਕਲਾਇੰਟ ਬਚ ਜੇ, ਮੇਰਾ ਕਲਾਇੰਟ ਬਚ ਜੇ, ਮੇਰਾ ਕਲਾਇੰਟ ਬਾਹਰ ਹੀ ਰਵੇ। ਕਿਸੇ ਵੀ ਤੁਸੀਂ ਵਕੀਲ ਨਾਲ ਗੱਲ ਕਰ ਲਓ, ਇਹ ਕੁਛ ਸ਼ਰਾਰਤੀ ਅਨਸਰ ਨੇ ਜਿਹੜਾ ਇਹ ਸੋਚਦੇ ਨੇ ਕਿ ਅਸੀਂ ਇਹ ਵਕੀਲਾਂ ਨੂੰ ਪਰੇਸ਼ਾਨ ਕਰੀਏ ਮੈਂਟਲੀ ਤੌਰ ਤੇ। ਹੁਣ ਇੱਕ ਬੰਨੇ ਤੇ ਮੈਂ ਸੇਵਾ ਕਰ ਰਿਹਾ ਕਿ ਮੈਂ ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ ਦੀ, ਲਖਵਿੰਦਰ ਸਿੰਘ ਦੀ, ਪਰਮਜੀਤ ਸਿੰਘ ਭਿਓਰਾ ਦੀ ਬਾਹਰ ਲਿਆਉਣ 'ਚ ਮਦਦ ਕਰਨੀ ਹੈ ਤੇ ਮੇਰੇ ਤੇ ਐਲੀਗੇਸ਼ਨ ਇਹ ਆ ਰਿਹਾ ਕਿ ਮੈਂ ਉਹਨਾਂ ਨੂੰ ਚੰਗੀ ਕਾਰਗੁਜ਼ਾਰੀ ਕਰਕੇ ਅੰਦਰ ਭਜਾਤਾ। ਪਰੇਸ਼ਾਨੀ ਤੇ ਆਊਗੀ, ਪਰ ਗੁਰੂ ਸਾਹਿਬ ਦੀ ਕਿਰਪਾ ਇੰਨੀ ਹੈ ਕਿ ਲੋਕ ਇਹ ਗੱਲ ਨੂੰ ਸਮਝਦੇ ਨੇ ਕਿ ਇਹ ਵਕੀਲ ਤੇ ਜਿਹੜਾ ਆਪਣਾ ਕੰਮਕਾਰ ਛੱਡ ਕੇ ਮੋਰਚੇ 'ਚ ਤੁਰੇ ਫਿਰਦੇ ਨੇ, ਉਹਨਾਂ ਦੀ ਬੰਦੀ ਸਿੰਘਾਂ ਦੇ ਗੱਲ ਕਰਦੇ ਨੇ, ਸਟੇਟ ਨਾਲ ਗੱਲ ਕਰਦੇ ਨੇ, ਉਹਨਾਂ ਦੇ 2 ਮੁਕੱਦਮੇ ਦਰਜ ਨੇ ਇਸ ਕਰਕੇ 307 ਦੇ ਕਿ ਉਹ ਮੋਰਚੇ ਨੂੰ ਸਪੋਰਟ ਕਰਦੇ ਨੇ। ਉਹ ਬੰਦੇ ਇਹ ਗੱਲ ਨਹੀਂ ਕਰ ਸਕਦੇ। ਇਹ ਇੱਕ ਹੋਰ ਸਮਾਂ ਬੜਾ ਬਲਵਾਨ ਆ
ਜਿਹੜੇ ਬੰਦੇ ਇਹ ਗੱਲਾਂ ਕਰਦੇ ਨੇ ਉਹਨਾਂ ਨੇ ਕਦੀ ਸੰਗਤ ਨੂੰ ਪੋਜ਼ਿਟਿਵ ਖਬਰ ਨਹੀਂ ਦਿੱਤੀ ਕਿ ਅੱਜ ਗੁਰਮੀਤ ਸਿੰਘ ਬਾਹਰ ਆਏ ਸੀ, ਜਿੱਦਣ ਦਿਲਸ਼ੇਰ ਸਿੰਘ ਹੋਣਾ ਨੇ ਜਾਂ ਅਮਰ ਸਿੰਘ ਚਾਹਲ ਹੋਣਾ ਨੇ ਉਹਨਾਂ ਦੀ ਜ਼ਮਾਨਤ ਕਰਾਈ ਸੀ, ਉਦੋਂ ਕਿਉਂ ਨਹੀਂ ਵੀਡੀਓ ਪਾਈ ਕਿ ਇਹਨਾਂ ਨੇ ਆ ਵੀ ਕੰਮ ਕੀਤਾ? ਉਦੋਂ ਕਿਉਂ ਨਹੀਂ ਪਾਈ ਜਦੋਂ ਸ਼ਮਸ਼ੇਰ ਸਿੰਘ ਬਾਹਰ ਆ ਗਏ ਸੀ? ਉਦੋਂ ਕਿਉਂ ਨਹੀਂ ਪਾਈ ਜਦੋਂ ਲਖਵਿੰਦਰ ਸਿੰਘ ਬਾਹਰ ਆ ਗਏ ਸੀ? ਉਦੋਂ ਕਿਉਂ ਨਹੀਂ ਪਾਈ ਜਦੋਂ ਪਰਮਜੀਤ ਸਿੰਘ ਭਿਓਰਾ ਦੀ ਅਸੀਂ ਪਰੌਲ ਦੀ ਗੱਲ ਸ਼ੁਰੂ ਕਰਤੀ ਸੀ? ਉਦੋਂ ਕਿਉਂ ਨਹੀਂ ਪਾਈ ਜਦੋਂ ਜਗਤਾਰ ਸਿੰਘ ਹਵਾਰਾ ਦੇ ਅਸੀਂ 2 ਕੇਸ ਚੰਡੀਗੜ੍ਹ ਤੇ ਬਰੀ ਹੋਏ ਸੀ? ਉਦੋਂ ਕਿਉਂ ਨਹੀਂ ਪਾਈ ਜਦੋਂ ਇੱਕ ਮੋਹਾਲੀ ਦਾ ਕੇਸ ਬਰੀ ਹੋਇਆ ਸੀ? ਸੋ ਇਹ ਸਾਰਾ ਇੱਕ ਜਿਹੜੇ ਛੋਟੀ ਸੋਚ ਦੇ ਕੁਝ ਮਾਲਕ ਨੇ ਲੋਕ, ਜਿਹੜੇ ਮੋਰਚੇ ਨੂੰ ਵੱਧਦਾ ਚੜ੍ਹਦਾ ਵੇਖ ਕੇ ਸੜਦੇ ਨੇ ਜੀ। ਇਸ ਕਰਕੇ ਸੰਗਤ ਨੂੰ ਬੇਨਤੀ ਆ, ਅਸੀਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੋਰਚੇ 'ਤੇ ਖੜੇ ਆ। ਅਸੀਂ ਕੱਲੇ ਬੰਦੀ ਸਿੰਘ ਲਈ ਆਪਣੇ ਪਰਿਵਾਰਾਂ, ਆਪਣੇ ਬੱਚਿਆਂ ਨਾਲੋਂ ਵੀ ਜ਼ਿਆਦਾ ਚਿੰਤਤ ਆ ਕਿ ਇਹਨਾਂ ਨੂੰ ਬਾਹਰ ਕੱਢਣਾ। ਸਾਨੂੰ ਪਤਾ 29 ਸਾਲ ਤੋਂ ਜੇਲ੍ਹਾਂ 'ਚ ਬੰਦ ਨੇ, ਸੋ ਅਸੀਂ ਇਦਾਂ ਤਤਪਰ ਉਹਨਾਂ ਲਈ ਰਵਾਂਗੇ, ਉਹਨਾਂ ਦੀ ਸੇਵਾ ਕਰਦੇ ਰਹਾਂਗੇ। ਭਾਈ ਗੁਰਮੀਤ ਸਿੰਘ ਜਲਦ ਜੇਲ੍ਹ ਤੋਂ ਬਾਹਰ ਆ ਸਕਦੇ ਨੇ? ਬਿਲਕੁਲ ਜਲਦ ਬਾਹਰ ਆਉਣਗੇ। ਔਰ ਜਿਹੜੀ ਕੰਡੀਸ਼ਨਲ ਬੇਲ ਦਾ ਅੜੀਕਾ ਹੈਗਾ ਉਹ ਅਸੀਂ ਖਾਸ ਕਰਕੇ ਐਡਵਾਈਜ਼ਰ ਸਾਹਿਬ ਨਾਲ ਗੱਲ ਕੀਤੀ ਆ ਕਿ ਇਹ ਜਿਹੜੇ 4 ਬੰਦਿਆਂ ਦੀ ਗੱਲ ਕਰਦੇ ਆ, ਇਹਨਾਂ ਦੀ ਕੰਡੀਸ਼ਨਲ ਲਈ ਸਾਨੂੰ ਪਰਮਾਨੈਂਟ ਬੇਲ ਕਰਾ ਕੇ ਜੀ, ਜਿਹੜੀ ਪਰਮਾਨੈਂਟ ਇਹਨਾਂ ਦੀ ਰਿਹਾਈ ਹੋ ਜਾਵੇ। ਬਿਲਕੁਲ ਮੌਜੂਦਾ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿਹੜੇ ਬੰਦੀ ਸਿੰਘਾਂ ਦੇ ਨਾਲ ਸੰਬੰਧਿਤ ਭਾਈ ਗੁਰਮੀਤ ਸਿੰਘ ਦੇ ਨਾਲ ਉਹਨਾਂ ਦੀ ਕਹਿ ਸਕਦੇ ਹਾਂ ਕਿ ਕੰਡੀਸ਼ਨਲ ਬੇਲ ਹੋਣ ਤੋਂ ਬਾਅਦ ਦੁਬਾਰਾ ਜੇਲ੍ਹ ਜਾਣ ਨੂੰ ਲੈ ਕੇ ਸਵਾਲ ਸਨ। ਉਹਨਾਂ ਦੀ ਬਾਬਤ ਵਕੀਲ ਸਾਹਿਬਾਨ ਦੇ ਨਾਲ ਗੱਲਬਾਤ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਕੁਝ ਜਿਹੜੇ ਕਾਨੂੰਨੀ ਨੁਕਤੇ ਨੇ ਉਹਨਾਂ ਦੇ ਤਹਿਤ ਇਹ ਪੂਰੀ ਪ੍ਰਕਿਰਿਆ ਹੋਈ ਹੈ, ਪਰ ਜਲਦ ਹੀ ਭਾਈ ਗੁਰਮੀਤ ਸਿੰਘ ਆਪਣੇ ਪਰਿਵਾਰ ਦੇ ਵਿੱਚ ਵਾਪਸ ਪਰਤ ਕੇ ਆਉਣਗੇ। ਅੱਗੇ ਵੀ तमाम ਸਾਰੇ ਮੁੱਦਿਆਂ ਦੇ ਨਾਲ ਸੰਬੰਧਿਤ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।